अस्सलाम वालेकुम की हाल है मित्रों प्यारा थोड़ा मैं थोड़ा मित्र थोड़ा मेली थोड़ा बेली ਤੁਹਾਡਾ ਸਭ ਦਾ ਸਾਂਝਾ ਆਬਜ਼ਿਆ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ ਪੰਜਾਬ ਦੇ ਪਾਰਟੀਸ਼ਨ ਪਾਕਿਸਤਾਨ ਜਾਂ ਹਿੰਦੁਸਤਾਨ ਦੀ ਪਾਰਟੀਸ਼ਨ ਤੇ ਇੱਕ ਅਜਿਹੀ ਵਾਰਤਾ ਹੋਈ ਹੈ ਜਿਹੜੀ ਜਿਹਨੂੰ ਅਸੀਂ ਜਦੋਂ ਵੀ ਯਾਦ ਕਰਨੇ ਆ 75 ਵਰੇ ਹੋ ਗਏ ਨੇ ਪਰ ਜਦੋਂ ਵੀ ਉਹਨੂੰ ਯਾਦ ਕੀਤਾ ਜਾਂਦਾ ਹੈ ਤੇ ਉਹ ਇੰਝ ਹੀ ਲੱਗਦਾ ਕਿ ਜਿਵੇਂ ਕੱਲ ਦੀ ਗੱਲ ਹੈ ਉਹ ਜ਼ਖਮ ਅੱਜ ਵੀ ਹਰੇ ਨੇ ਉਹ ਪਤਾ ਨਹੀਂ ਕਦੋਂ ਭਰਨਗੇ ਖੌਰ ਇੰਝ ਲੱਗਦਾ ਕਿ ਜਿਵੇਂ ਸ਼ਾਇਦ ਉਹ ਸਦੀਆਂ ਤੀਕ ਨਾ ਭਰਨ ਕਿਉਂਕਿ ਸਾਡੇ ਬਜ਼ੁਰਗਾਂ ਨੇ ਜੋ ਆਪਣੇ ਹੱਡਾਂ ਤੇ ਹੰਡਾਈ ਉਸ ਵਾਰਤਾ ਨੂੰ ਤੇ ਉਹ ਜਿਵੇਂ ਉਹਨਾਂ ਨੇ ਰੋਂਦਿਆਂ ਕੁਰਲਾਉਂਦਿਆਂ ਸਾਨੂੰ ਉਹ ਦਾਸਤਾਨ ਸੁਣਾਈ ਹੈ ਅੱਗੇ ਅਸੀਂ ਆਪਦੀ ਅਗਲੀ ਪੀੜ੍ਹੀ ਨੂੰ ਸੁਣਾਵਾਂਗੇ ਤੇ ਉਹ ਜਿਹੜਾ ਇਹ ਦੁੱਖ ਹੈ ਉਹ ਸ਼ਾਇਦ ਮੈਂ ਸਮਝਦਾ ਕਿ ਜਦ ਤੱਕ ਪੰਜਾਬ ਦੇ ਵਾਸੀ ਨੇ ਜਦ ਤੱਕ ਪੰਜਾਬ ਸਲਾਮਤ ਹੈ ਉਹ ਦੁੱਖ ਸਾਡੇ ਅੰਦਰੋਂ ਨਹੀਂ ਜਾਏਗਾ ਇੰਜ ਦੇ ਹੀ ਇੱਕ ਬਜ਼ੁਰਗ ਹੈ ਸਾਡੇ ਨਾਲ ਨੇ ਜਿਨ੍ਹਾਂ ਨੇ ਉਸ ਵਾਰਤਾ ਨੂੰ ਉਸ ਉਜਾੜਿਆਂ ਨੂੰ ਆਪਣੇ ਹੱਡਾਂ ਤੇ ਹੰਡਾਇਆ ਉੱਥੋਂ ਉੱਠ ਕੇ ਚੜ੍ਹਦੇ ਪੰਜਾਬ 'ਚੋਂ ਉੱਠ ਕੇ ਲਹਿੰਦੇ ਪੰਜਾਬ ਵਿੱਚ ਆਏ ਤੇ ਇਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਨੇ ਆ ਤੇ ਇਹਨਾਂ ਕੋਲੋਂ ਉਹ ਯਾਦਾਂ ਤਾਜ਼ਾ ਕਰਨੇ ਆ ਕਿ ਉਧਰ ਵਾਲਾ ਜਿਹੜਾ ਵਰਤਾਰਾ ਉਹ ਕਿਵੇਂ ਸੀ ਤੇ ਇੱਥੇ ਵਾਲਾ ਕਿਵੇਂ ਹੈ। अस्सलाम वालेकुम जी। वालेकुम सलाम। ਕੀ ਹਾਲ ਹੈ ਬਜ਼ੁਰਗੋ ਤੁਹਾਡਾ? अल्हम्दुलिल्लाह। ਨਾਮ ਕੀ ਜੇ ਤੁਹਾਡਾ? अब्दुल हमीद। ਅੱਛਾ ਤੁਹਾਡੇ ਵਾਲਦ ਸਾਹਿਬ ਦਾ ਨਾਮ ਵੀ ਦੱਸਿਆ ਜੀ। मेरे वाल साहब का नाम सी खैरदीन। ਅੱਛਾ ਤੇ ਆਪਣਾ ਉਧਰ ਕਿਹੜਾ ਪਿੰਡ ਕਿਹੜਾ ਜ਼ਿਲ੍ਹਾ? अपना पिंड सीगा जी जिला जलंधर, ਹਾਂ रियासत कपूरथला, तहसील भलत्थ ते ਅੱਛਾ चक खलील। ਵਾਹ ਹਰ ਚੀਜ਼ ਜਿਹੜੀ ਹੈ ਉਹ ਤੁਹਾਡੇ ਨਾਲ ਫਿੰਗਰ ਟਿਪਸ ਤੇ ਯਾਦ ਹੈ ਹਾਫਜ਼ੇ 'ਚ। जी हाँ। ਤੇ ਕਿੰਨੀ ਉਮਰ ਸੀ ਤੁਹਾਡੀ ਜਦੋਂ ਮਾਮਲਾਤ ਹੋਏ? ये जदों ये वक्त आया उसले मेरी उम्र सी 10-11 साल दी। ਮਤਲਬ ਉਹ ਸਾਰੀ ਚੀਜ਼ਾਂ ਸੂਰਤ ਵਿੱਚ ਹੈ ਨੇ? बस तकरीबन लागे लागे दी सूरत है सी मैनू। ਹਾਂ ਤੇ ਉਹ ਪੜ੍ਹਦੇ ਸੋ ਤੁਸੀਂ मैं ਉੱਥੇ? तीसरी जमात च पढ़दा जदों उठ के आया। ਫਿਰ ਤਾਂ ਤਗੜੇ ਸੋ ਮਾਸ਼ਾਅੱਲਾ ਨਾ। उदों तगड़े सी अकल नहीं सी इन्नी हुंदी। ਹਾਂ ਉਦੋਂ ਬੱਚੇ ਨੂੰ ਵੱਡੇ ਸਾਰਿਆਂ ਨੂੰ ਕਰਕੇ ਨਾ ਫਿਰ ਜਮਾਤ मैं उदों कोई नंगे फिरने दे किसी ने तंबियां बद्दियां ਹਾਂ ਜਾਂ ਲਗੋਟੇ ਬੱਦੇ ਹੁੰਦੇ ਹਾਂ ਨੇ। ਸਹੀ ਗੱਲ ਸਾਦਾ ਜਿਹਾ ਮਾਹੌਲ ਨਾ। ਤੇ ਸਾਦਾ ਉਧਰ ਤੁਹਾਡੇ ਵਾਲਦ ਸਾਹਿਬ ਜਿਹੜੇ ਸਨ ਜੀ। ਉਹ ਉੱਥੇ ਕੀ ਜ਼ਿਮੀਂਦਾਰਾ ਕਰਦੇ ਸੀ ਜਾਂ ਕੋਈ ਨੌਕਰੀ? ਜ਼ਿਮੀਂਦਾਰਾ ਕਰਦੇ ਸੀ, ਨੰਬਰਦਾਰ ਸੀ। ਅੱਛਾ ਉਹ ਜਦੋਂ ਉਹ ਉਜਾੜਿਆਂ ਦਾ ਐਲਾਨ ਹੋਇਆ ਹੈ, ਇੱਕ ਜੀ। ਤੇ ਲਫ਼ਜ਼ ਜਿਹੜਾ ਨਾ ਬੜਾ ਦੁੱਖ ਦੇਣ ਵਾਲਾ ਨਾ ਉਜਾੜੇ ਰੱਬ ਕਦੀ ਕਿਸੇ ਨੂੰ ਨਾ ਉਜਾੜੇ। ਅੱਲਾਹ ਆਹ ਤਾਲਾ ਲਫ਼ਜ਼ ਜਿਹੜਾ ਹੈ ਉਹ ਬੜਾ ਦੁੱਖ ਵਾਲਾ ਹੈ। ਤੇ ਜੀ। ਜਦ ਐਲਾਨ ਹੋਇਆ ਕਿ ਤੁਸੀਂ ਆਪਦੇ ਘਰ ਛੱਡ ਦਿਓ ਤੇ ਹਾਂਜੀ। ਤੁਸੀਂ ਹੁਣ ਆਪਦਾ ਨਵਾਂ ਘਰ ਜਾ ਕੇ ਲੱਭਣਾ ਹੈ, ਪਤਾ ਹੀ ਨਹੀਂ ਵੀ ਅੱਗੇ ਘਰ ਹੈਗਾ ਹੈ ਪਤਾ ਕਿ ਨਹੀਂ ਹੈਗਾ। ਨਹੀਂ ਕਿੱਧਰ ਨੂੰ ਜਾਣਾ, ਇੰਨਾ ਸੁਰਤ ਹੀ ਨਹੀਂ ਸੀਗੀ। ਹਾਂ ਤੇ ਉਹ ਕੀ ਮਹਿਸੂਸ ਕੀਤਾ ਉਦੋਂ? ਤੁਸੀਂ ਤੇ ਬੱਚੇ ਸੋ ਪਰ ਤੁਹਾਡੇ ਵਾਲਦ ਨੇ, ਮਾਂ ਨੇ, ਭਰਾਵਾਂ ਭੈਣਾਂ ਨੇ, ਮਾਮੇ ਚਾਚੇ ਤਾਏ ਜਿਹੜੇ ਵੀ ਉੱਥੋਂ ਨਿਕਲੇ ਹਾਂਜੀ। ਉਹਨਾਂ ਦੇ ਕੀ ਅਹਿਸਾਸ ਸੀ, ਕੀ ਫੀਲ ਕਰਦੇ ਸੀ? ਬਸ ਉਹਨਾਂ ਨੇ ਉਸਲੇ ਇੰਤਜ਼ਾਮ ਕਰ ਲਿਆ ਬਾਹਰ ਨਿਕਲਣ ਦਾ, ਜਾਣੀ ਚਨੇ ਭੁੰਨ ਕੇ ਰੱਖ ਲੈ, ਦਾਣੇ ਭੁੰਨ ਲੈ ਤੇ ਕੋਈ ਆਟਾ ਉਟਾ ਲੈ ਲਿਆ ਤੇ ਬਾਅਦ ਖਾਣ ਪੀਣ ਦੀਆਂ ਚੀਜ਼ਾਂ ਲੈ ਲਈਆਂ। ਗੱਡਾ ਆਪਣਾ ਸੀਗਾ, ਸਮਾਨ ਲੱਦ ਲਿਆ। ਅਸਰ ਦਾ ਟਾਈਮ ਸੀ, ਇਹ ਸਮਾਨ ਲੱਦਿਆ ਗੱਡਿਆਂ ਦੇ ਉੱਤੇ ਤੇ ਉੱਥੇ ਦੋ ਕੁ ਮੀਲ ਸੀਗਾ ਜਿੱਥੇ ਕੈਂਪ ਲਗਾਇਆ ਸੀ। ਉੱਥੇ ਸੂਰਜ ਥੋੜਾ ਜਿਹਾ ਖੜਾ ਹੀ ਸੀ ਜਦੋਂ ਅਸੀਂ ਜਾ ਪਹੁੰਚੇ ਉੱਥੇ। ਅੱਛਾ ਤੇ ਉੱਥੇ ਜਿਹੜੇ ਪਹੁੰਚ ਗਏ ਆ ਤੇ ਉਸ ਵੇਲੇ ਸਾਡੀਆਂ ਹਮਸ਼ੀਰਾਂ ਦੋ ਸੀਗੀਆਂ, ਉਹਨਾਂ ਨੂੰ ਬੱਚਾ ਹੋਣ ਵਾਲਾ ਸੀ ਤੇ ਉਹ ਮੇਰੇ ਉੱਥੇ ਮੇਰੇ ਮਾਈ ਬਾਪ ਨੇ ਕੱਪੜੇ ਕੱਢੇ, ਖੇਸੀਆਂ ਖੂਸੀਆਂ ਮੁੱਖ ਨਹੀਂ ਸਮਾ ਜ਼ਮੀਨ ਤੇ ਵਿਛਾਤੇ। ਉੱਥੇ ਮੇਰੀਆਂ ਹਮਸ਼ੀਰਾਂ ਪੈ ਗਈਆਂ ਉੱਤੇ ਤੇ ਮੇਰੀ ਮਾਂ ਬਾਪ ਨੇ ਦੁਆ ਮੰਗੀ ਸੀ। ਅੱਲਾਹ ਪਿੰਡ ਦਾ ਨੰਬਰਦਾਰ ਹੈ ਮੌਲਾ ਕਰੀਮਾ ਮੇਰੀਆਂ ਧੀਆਂ ਦੀ
ਇੱਜ਼ਤ ਦੀਆਂ ਹਿਫਾਜ਼ਤਾਂ ਤੂੰ ਕਰਨਾ। ਉੱਥੇ ਬਾਰਿਸ਼ਾਂ ਪੈਣ ਲੱਗ ਪਈਆਂ ਫਿਰ ਤੇ 17 ਦਿਨ ਅਸੀਂ ਕੈਂਪ 'ਚ ਰਹੇ ਉੱਥੇ। ਉੱਥੋਂ ਫਿਰ ਉੱਠੇ ਆ, ਇੱਕ ਟੈਂਕ ਆ ਗਿਆ ਫੌਜੀਆਂ ਦਾ ਆਪਣੇ ਤਹਿਸੀਲ ਭਲਾਥੀ ਜਿਹੜੀ ਨਾ, ਉੱਥੋਂ ਛਿੜਕ ਆਉਂਦੀ ਸੀ ਸੁਭਾਨਪੁਰ ਨੂੰ। ਉਹ ਛਿੜਕੇ ਪੈ ਗਿਆ ਤਾਂ ਅਸੀਂ ਆਏ ਸੁਭਾਨਪੁਰ। ਅਸੀਂ ਜਿਹੜੇ ਤੁਰੇ ਆਉਂਦੇ ਹਾਂ ਨਾ, ਤੇ ਇੱਕ ਬੱਚਾ 10-11 ਸਾਲ ਦਾ ਬਿਮਾਰ, ਉਹ ਕਿਸੇ ਨੇ ਉਹਦੇ ਉੱਤੇ ਕੱਪੜਾ ਦੇ ਕੇ ਨਾ ਕਿ ਦਰਖਤ ਦੇ ਨਾਲ ਲਾ ਕੇ ਛੱਡ ਕੇ ਚਲੇ ਗਏ। ਉਹ ਵਿਚਾਰਾ ਉੱਥੇ ਬੈਠਾ। ਉਹ ਦੇਖ ਕੇ ਬੜਾ ਸਦਮਾ ਹੋ ਗਿਆ। ਜੇ ਸੁਭਾਨਪੁਰ ਆਏ ਨਾ, ਫਿਰ ਉੱਥੇ ਸੀਗਾ ਚੌਂਕ, ਇੱਕ ਸੜਕ ਜਾਂਦੀ ਸੀ ਪਰਾਂ ਨੂੰ ਕਪੂਰਥਲੇ ਨੂੰ, ਇੱਕ ਇੱਧਰ ਅੰਮ੍ਰਿਤਸਰ ਨੂੰ ਆਉਂਦੀ ਸੀ। ਅੱਧਾ ਕੈਂਪ ਚਲਾ ਗਿਆ ਇੱਧਰ ਨੂੰ ਸੁਭਾਨਪੁਰ ਵੱਲ ਨੂੰ, ਹਮੀਰਾ ਮੇਲ ਸੀ ਉੱਧਰ ਨੂੰ ਚਲਾ ਗਿਆ। ਅੱਧਾ ਆ ਗਿਆ ਇੱਧਰ ਅੰਮ੍ਰਿਤਸਰ ਵੱਲ ਨੂੰ, ਇੱਧਰ ਪਿੰਡ ਗਡਾਣਾ ਸੀ ਉੱਥੇ ਆ ਗਿਆ। ਰਾਤ ਅਸੀਂ ਰਹੇ ਹਮੀਰੇ ਤੇ ਇਹ ਰਹੇ ਗਡਾਣੇ। ਇਹ ਗਡਾਣੇ ਵਾਲਾ ਦਿਨ ਉੱਠ ਕੇ ਗਾਂ ਚਲਾ ਗਿਆ, ਅਸੀਂ ਉੱਠ ਕੇ ਗਡਾਣੇ ਆ ਗਏ। ਉੱਥੇ ਬਾਰਿਸ਼ ਬੜੀ ਸ਼ੁਰੂ ਹੋ ਗਈ ਤੇ ਹੜ੍ਹ ਆ ਗਿਆ। ਦਰਿਆ ਦੇ ਕਿਨਾਰੇ ਬੈਠੇ ਸੀ ਤੇ ਗੱਡੇ ਰੁੜ ਕੇ ਨਾ, ਗੈਪ ਸੜਕ ਜਿਹੜੀ ਗੈਪ ਸੀ ਉਹਦੇ 'ਚ ਅੜ ਗਏ ਤੇ ਪਾਣੀ ਬਹੁਤ ਚੜ ਗਿਆ। ਤਾਂ ਲੋਕੀ ਲਾਪੇ ਡੁੱਬਣ। ਫਿਰ ਅਸੀਂ ਤੇ ਅਜੇ ਪਾਣੀ ਇਹਨਾਂ ਨਾਲ ਮੈਂ ਉਦੋਂ ਇਹਨਾਂ ਨਾਲ ਪਾਣੀ ਸੀ ਜਿਸ ਵਿੱਚ ਗਡਾਣਾ ਸੀ ਉੱਚੇ ਥਾਂ ਪਿੰਡ ਮੁਸਲਮਾਨਾਂ ਦਾ ਉਜੜਿਆ ਸੀਗਾ। ਉੱਦਾਂ ਦਰਵਾਜ਼ੇ ਲੋਕਾਂ ਭੰਨ ਤੋੜ ਲਏ। ਅਸੀਂ ਉੱਥੇ ਚਲੇ ਗਏ। ਮੇਰੀ ਭਰਜਾਈ ਨੂੰ ਉਦੋਂ ਬੱਚਾ ਹੋਇਆ ਸੀ ਆਪਣੇ 30 ਦਿਨ ਦਾ। ਮੁਹੰਮਦ ਹੁਸੈਨ ਉੱਥੇ ਦਾ ਹੋਇਆ, ਉਹ ਵੀ ਨਾਲ ਵਿਚਾਰੀ ਗਡਾਣੇ ਚਲੇ ਗਏ। ਉੱਥੇ ਹੁਣ ਖਾਣ ਪੀਣ ਨੂੰ ਕੁਛ ਨਾ, ਭੁੱਖੇ। ਮੈਂ ਆਪਣੀਆਂ ਹਮਸ਼ੀਰਾਂ ਨੂੰ ਆਖਿਆ ਬਾਜੀ ਮੈਨੂੰ ਤਾਂ ਭੁੱਖ ਲੱਗੀ। ਉਹ ਵੀ ਰੋਣ ਲੱਗ ਪਈਆਂ। ਫਿਰ ਜਿਹੜੇ ਗੱਡੇ ਸੀ ਉਹ ਗਏ ਡੁੱਬ। ਜਿਹੜੇ ਸੀ ਦਾਣੇ ਦੂਣੇ ਭੱਜੇ ਉਹ ਭਿੱਜ ਗਏ। ਭੁੰਨੇ ਜਿਹੜੇ ਸੀਗੇ ਉਹ ਵੀ ਭਿੱਜ ਗਏ। ਉਹ ਦਿਨ ਚੜ੍ਹਿਆ ਤਾਂ ਉੱਥੋਂ ਫਿਰ ਦਾਣੇ ਲੈ ਕੇ ਆਏ ਬੰਦਾ ਇੱਥੋਂ, ਜਿਹੜੇ ਉੱਥੇ ਸੀ ਗੱਡੇ ਤੇ। ਉਹ ਅਸੀਂ ਚੱਬੇ ਤੇ ਮੇਰੀ ਸਗੀ ਫੂਫੀ ਉਹਨਾਂ ਰੋਟੀ ਪਕਾਈ ਤੇ ਲਾਲ ਮਿਰਚ ਨਾਲ ਖਾਣ ਦਾ। ਬਹੁਤ ਵੱਡਾ ਦੁੱਖ। ਤੇ ਮੈਂ ਲਾਗੇ ਉਹਨਾਂ ਦੇਖਾਂ ਤੇ ਮੈਨੂੰ ਉਹਨਾਂ ਇਹ ਨਹੀਂ ਕਿਹਾ ਬੁਰਗੀ ਤੁਸੀਂ ਬੇਟਾ ਲੈ ਲਾ। ਚਲੋ ਜੀ ਉਹ ਵਕਤ ਲੰਘਿਆ, ਅੱਲਾ ਖੈਰ ਰੱਖੇ। ਉੱਥੋਂ ਅਸੀਂ ਦਿਨ ਚੜ੍ਹਿਆ, ਦੇਖਿਆ ਦਰਿਆਓਂ ਪਾਰ ਇੱਕ ਖੂਹ ਸੀਗਾ। ਉੱਤੇ ਲੋਕ ਪਾਣੀ ਭਰਦੇ ਸੀ। ਉੱਥੇ ਦਾ ਪਾਣੀ ਬਹੁਤ ਡੂੰਘਾ ਸੀ। ਆਪਣੇ ਮੰਜਿਆਂ ਦੀਆਂ ਪਰਾਂਦਾ ਲਾ ਕੇ ਨਾ ਤੇ ਕਿ ਬਰਤਨ ਨੂੰ ਬੰਨ ਕੇ ਕਿਸੇ ਤਰੀਕੇ ਨਾਲ ਪਾਣੀ ਕੱਢ ਕੇ ਪੀਂਦੇ ਸੀਗੇ ਲੋਕ। ਤੇ ਉੱਥੇ ਬਿਮਾਰੀ ਫੈਲੀ ਸੀ ਕਿ ਬੜੇ ਜਵਾਨ ਜਿਹੜੇ ਉਹਨੂੰ ਹੈਜਾ ਆਇਆ। ਉੱਥੇ ਚਿੱਕੜ ਹੋਇਆ 4 ਚੁਫੇਰੇ ਖੂਹ ਦੇ ਉੱਤੇ ਲੰਮੇ ਪਏ, ਤਰਲੇ ਲੈਣ, ਪਾਣੀ ਮੰਗਣ। ਉਹਨਾਂ ਨੂੰ ਪਾਣੀ ਕੌਣ ਦੇਵੇ, ਕੋਈ ਨਾ ਪਾਣੀ ਦੇਵੇ। ਅੱਲਾਹ ਤਾਲਾ ਮਾਫ ਕਰੇ। ਕਿਆਮਤ ਸੀ ਕਿ ਉਹ ਟਾਈਮ ਲੰਘਿਆ ਜੀ। ਫਿਰ ਅੱਗਾ ਆ ਗਿਆ ਉਹ ਜਿਹੜਾ ਸਾਡੇ ਤੋਂ ਕੈਂਪ ਪਹਿਲੇ ਆਇਆ ਨਾ ਉੱਥੇ ਗਡਾਣੇ, ਉਹ ਸਾਡੇ ਤੋਂ ਗਾਂ ਜਦੋਂ ਗਿਆ ਵਾ ਨਾ ਅਗਲੇ ਹਿੱਸੇ 'ਚ, ਉੱਥੇ ਉਹ ਕਤਲ ਹੋ ਗਿਆ। ਅਸੀਂ ਜਿਹੜੇ ਉਸ ਜਗ੍ਹਾ ਆਏ ਨਾ ਤੇ ਲਾਸ਼ਾਂ ਫੁੱਲੀਆਂ ਪਈਆਂ ਸੀ ਉੱਥੇ। ਤੇ ਕੁਛ ਵੱਡੀ ਸੜਕ ਤੋਂ ਪਾਰ ਜ਼ਖੀਰਾ ਜਿਹਾ ਸੀ, ਉਹਦੇ ਵਿੱਚ ਬੜੀਆਂ ਲਾਸ਼ਾਂ ਸਿੱਟੀਆਂ ਸੀ। ਤੇ ਗੱਡੇ ਜਿਹੜੇ ਉੱਥੋਂ ਕੱਢਦੇ ਸੀ ਨਾ ਕੈਂਪ 'ਚੋਂ,
ਲਾਸ਼ਾਂ ਦੇ ਉੱਤੋਂ ਨਹੀਂ ਜਾਂਦੇ ਸੀ ਓਏ ਗੱਡੇ ਲੰਘ ਕੇ, ਲਾਸ਼ਾਂ ਦੇ ਪਈਆਂ ਦੇ ਉੱਤੇ ਲੰਘਦੇ ਸੀ। ਫਿਰ ਅਸੀਂ ਉੱਥੋਂ ਉੱਠੇ ਤਾਂ ਅੰਮ੍ਰਿਤਸਰ ਆ ਗਏ, ਉੱਥੇ ਰਹੇ ਮਾਲ ਮੰਡੀ 'ਚ ਰਾਤ। ਉੱਥੋਂ ਅੱਲਾ ਕਰਕੇ ਉੱਠਿਆ ਤਾਂ ਅਸੀਂ ਅੱਗੇ ਇੱਕ, ਹੁਣ ਮੈਨੂੰ ਜ਼ਿਆਦਾ ਨਾਂ ਨਹੀਂ ਆਉਂਦਾ, ਉੱਥੇ ਰਹੇ ਹਾਂ। ਉੱਥੋਂ ਹੀ ਚੱਲਿਆ ਤਾਂ ਪਾਕਿਸਤਾਨ ਆਪਣੇ ਵਾਘੇ ਬਾਰਡਰ 'ਤੇ ਆ ਗਏ। ਇਹ ਤੋਂ ਪਹਿਲੇ ਥੋੜ੍ਹਾ ਜਿਹਾ ਪਿੱਛੇ ਕੋਈ ਚੰਦ ਅੱਧਾ ਘੰਟਾ ਪਹਿਲੇ, ਘੰਟਾ ਸਾਡੀ ਮਾਈ ਫੌਤ ਹੋ ਗਈ। ਤੇ ਉਦੋਂ ਮੈਨੂੰ ਤਾਂ ਐਡੀ ਸੁਰਤੀ ਨਹੀਂ ਸੀਗੀ। ਸਾਡੀਆਂ ਬਾਜੀਆਂ ਬੂਜੀਆਂ ਸਾਰੇ ਰੋਣ ਡਏ ਤੇ ਸਾਨੂੰ ਪਤਾ ਹੀ ਨਹੀਂ। ਉਹ ਪਾਕਿਸਤਾਨ ਜਾਣ ਗਿਆ ਜੀ, ਉੱਥੇ ਗੱਡੇ ਖੜੇ ਕੀਤੇ। ਅਸੀਂ ਤਾਂ ਉੱਦਾਂ ਹੀ ਕਦੀ ਇੰਡੀਆ ਚਲੀ ਜਾਈਏ, ਕਦੀ ਪਾਕਿਸਤਾਨ ਚਲ ਜਾਈਏ, ਨੱਠੇ ਭੱਜੇ ਫਿਰੀਏ। ਪਤਾ ਨਹੀਂ ਮਾਈ ਫੌਤ ਹੋ ਗਈ ਹੈ। ਮਾਈ ਨੂੰ ਅਜੇ ਦਫਨ ਨਹੀਂ ਕੀਤਾ ਤੇ ਸਾਡੀ ਇੱਕ ਭਤਰੀਜ ਸੀਗੀ ਛੋਟੀ ਜਿਹੀ, ਉਹ ਫੌਤ ਹੋ ਗਈ। ਬਹੁਤ ਵੱਡਾ ਦੁੱਖ ਹੈ ਤੁਹਾਡੇ ਦੁੱਖ ਨੂੰ ਸ਼ਾਇਦ ਅੱਲਾ ਕਰੇ ਉਹ ਬੱਚੀ ਤੇ ਸਾਡੀ ਮਾਈ ਜਿਹੜੀ ਹੈ, ਉਹਨੂੰ ਇੱਕ ਬੜਾ ਸੀ ਵੱਡਾ ਸਾਰਾ ਆਪਣੇ ਇੱਧਰੋਂ ਲਾਹੌਰੋਂ ਜਾਂਦਾ ਇੰਡੀਆ ਨੂੰ, ਉਹ ਬੜੇ ਦੇ ਵਿੱਚ ਟੋਆ ਕੱਢ ਕੇ, ਮੈਂ ਤਾਂ ਦੇਖਿਆ ਨਹੀਂ ਹੈ, ਉਹ ਬੜੇ ਟੋਆ ਕੱਢ ਕੇ ਤੇ ਉੱਥੇ ਉਹ ਦਾਦੀ ਤੇ ਪੋਤੀ ਉੱਥੇ ਮਿੱਟੀ ਪਾਤੀ, ਕਫਨ ਨਾ ਕੋਈ ਜਨਾਜ਼ਾ। ਅੱਲਾਹ ਤਾਲਾ ਮਾਫ ਕਰੇ। ਉੱਥੋਂ ਅਸੀਂ ਜੀ ਮਾਸ਼ਾਅੱਲਾ ਉੱਠੇ ਹਾਂ ਤੇ ਇੱਥੇ ਆ ਗਏ ਸ਼ੇਖੂਪੁਰ ਦੇ ਦੇ ਵਿੱਚ। ਇੱਥੇ ਰਾਤ ਰਹੇ, ਅੱਗੇ ਉੱਠੇ ਹਾਂ ਤੇ ਇੱਥੇ ਆ ਗਏ ਆਪਣੇ 32 ਚੌਂਕ ਸ਼ੇਖੂਪੁਰ। ਇੱਥੇ ਅਸੀਂ 2-3 ਦਿਨ ਰਹੇ ਹਾਂ। ਇੱਥੋਂ ਉੱਠੇ ਹਾਂ ਤੇ ਅਸੀਂ ਆ ਗਏ ਇੱਥੇ ਖਾਨਗਾਹ ਡੋਗਰੀ। ਖਾਨਗਾਹ ਡੋਗਰਾਂ ਤੋਂ ਪਤਾ ਲੱਗਾ ਕਿ ਸਾਡੇ ਸ਼ਾਹਕੋਟ ਲਾਗੇ ਕੋਈ ਵਾਕੋ ਬੰਦੇ ਪਿੰਡ ਦੇ ਪਿਛੜੇ ਦੇ ਹੈਗੇ ਆ। ਉੱਥੇ ਜੀ ਉੱਥੋਂ ਅਸੀਂ ਚੱਲ ਪਏ ਸ਼ਾਹਕੋਟ ਨੂੰ, ਖਾਨਗਾਹ ਡੋਗਰਾਂ ਤੋਂ। ਖਾਨਗਾਹ ਡੋਗਰਾਂ ਤੋਂ ਚੱਲ ਗਏ ਢਾਬਾ ਨੂੰ, ਢਾਬਾ ਤੋਂ ਚੱਲ ਗਏ ਸਾਂਗਲੇ ਨੂੰ, ਸਾਂਗਲੇ ਤੋਂ ਆ ਗਏ ਸ਼ਾਹਕੋਟ। ਸ਼ਾਹਕੋਟੋਂ ਫਿਰ ਉਹ ਪਿੰਡ ਆਏ ਅਸੀਂ। ਉੱਥੋਂ ਸਾਨੂੰ ਇੱਕ ਮਕਾਨ ਲੱਭਾ, ਉਹਦੇ 'ਚ ਨੇਰੇ ਕੱਢ ਹੈ, ਉਹ ਛੱਡਿਆ ਤੇ ਹੋਰ ਲਿਆ। ਉਹ ਉਂਝ ਛੋਟੇ ਛੋਟੇ ਮਕਾਨ। ਚਲੋ ਵਕਤ ਪੂਰਾ ਕਰਨਾ ਹੀ, ਉੱਥੇ ਰਹੇ ਅਸੀਂ ਜਿੰਨਾ ਚਿਰ ਵੀ ਰਹੇ ਉੱਥੇ ਔਖੇ ਸੌਖੇ। ਉਸ ਤੋਂ ਬਾਅਦ ਫਿਰ ਉੱਥੇ ਆਪਣੇ ਮਕਾਨ ਬਣਾਏ। ਤੇ ਤੁਹਾਡੇ ਵਾਲਦ ਸਾਹਿਬ ਜਿਹੜੇ ਨੇ, ਹਾਂਜੀ, ਉਹ ਵਿੱਚ ਹੀ ਛੱਡ ਲਿਆ ਮੈਂ। ਸ਼ੇਖੂਪੁਰੋਂ ਜਦੋਂ ਆਏ ਹਾਂ ਅਸੀਂ ਚੂੜਕਾਣੇ ਆਏ ਹਾਂ ਤਾਂ ਉੱਥੇ ਅਸੀਂ ਰਹੇ ਹਾਂ ਸਟੇਸ਼ਨ ਦੇ ਕੁਆਟਰਾਂ 'ਚ। ਉੱਥੇ ਸਾਡਾ ਵਾਲਦ ਫੌਤ ਹੋ ਗਿਆ ਉਸੇ ਸਾਲ ਹੀ। ਕੁਝ ਮਹੀਨੇ ਦਿਨ ਨਹੀਂ ਸੀਗੇ, ਥੋੜੇ ਦਿਨ, ਮਹੀਨਾ ਵੀ ਨਹੀਂ ਮੇਰਾ ਖਿਆਲ ਹੋਇਆ ਹੋਣਾ। ਵਾਲਦ ਫੌਤ ਹੋ ਗਿਆ ਤਾਂ ਉੱਥੇ ਸਾਰੇ ਰੋਣ, ਉੱਥੇ ਮੈਂ ਵੀ ਰੋਇਆ। ਹਾਂਜੀ, ਉੱਥੋਂ ਫਿਰ ਜਦੋਂ ਦਫਨਾਉਣ ਗਏ ਆ, ਕਬਰ ਕੱਢੀ ਸੀ ਤੇ ਜਨਾਜ਼ੇ ਵਾਲਾ ਕੋਈ ਨਾ। ਫਿਰ ਅੱਲਾ ਕਰੇ ਇੱਕ ਬੰਦਾ ਆ ਗਿਆ ਜਨਾਜ਼ਾ ਪੜ੍ਹਾਉਣ ਵਾਲਾ ਮੌਲਵੀ। ਫਿਰ ਉੱਥੇ ਕੋਈ ਚੰਦ ਬੰਦੇ ਹੋ ਗਏ ਜਿਹੜੇ ਸੀਗੇ, ਉਹਨਾਂ ਜਨਾਜ਼ਾ ਪੜ੍ਹਿਆ। ਫਿਰ ਉੱਥੇ ਕਬਰ ਕਾਹਦੀ ਟੋਇਆ ਹੀ ਮਾਰਿਆ ਸੀ। ਹਾਂਜੀ, ਤੇ ਉਹਦੇ 'ਚ ਵਾਲਦ ਸਾਹਿਬ ਨੂੰ ਪਾਇਆ ਤੇ ਉੱਤੇ ਕਾਨੇ ਪਾਤੇ ਕੱਟੇ, ਤੇ ਮੜੀ ਜਿਹੀ ਢੇਰੀ ਬਣਾ ਕੇ ਤੇ ਅੱਲਾ ਵਾਰਸ। ਆ ਪਿੰਡ ਦੇ ਨੰਬਰਦਾਰ ਦੇ ਆ ਹਾਲਾਤ ਸੀਗੇ। ਜਿਹੜਾ ਪਿੰਡ ਦਾ ਨੰਬਰਦਾਰ ਹੈ, ਉਹ ਜਦੋਂ ਸਾਡੀ ਮਾਈ ਫੌਤ ਹੋਈ ਆ, ਉਦੋਂ ਵਾਲਦ ਸਾਹਿਬ ਕਹਿੰਦੇ ਸੀ ਸਾਰੇ ਪਿੰਡ 'ਚ ਘੱਗਰਾ ਚੱਕੀ ਫਿਰਦੀ ਹੁੰਦੀ ਸੀ। ਉਹ ਏਡਾ ਹੱਸਦੇ ਵਸਦੇ ਇੰਝ ਦੇ ਕਈ ਘਰ
ਜਿਵੇਂ ਇਹਨਾਂ ਦਾ ਹੱਸਦਾ ਵਸਦਾ ਘਰ, ਉੱਥੇ ਕਿੰਨਾ ਖੁਸ਼ਹਾਲ, ਉੱਥੇ ਕਿੰਨੇ ਸੋਹਣੇ ਮਾਮਲਾ, ਰਿਜ਼ਕ ਕਿੰਨਾ ਫਰਾਕ, ਪੰਚਾਇਤਾਂ ਦੇ ਫੈਸਲੇ ਕਰਨ ਵਾਲਾ ਬੰਦਾ, ਤੇ ਉਹ ਉੱਥੇ ਆਪਦੀ ਘਰ ਵਾਲੀ ਨੂੰ ਉੱਥੇ ਉਹ ਦੱਬ ਕੇ ਜਾ ਰਿਹਾ ਹੈ। ਹਾਂਜੀ ਕੋਈ ਜਨਾਜ਼ਾ ਨਹੀਂ ਹੈ, ਹਾਂਜੀ, ਕੋਈ ਜਨਾਜ਼ਾ ਨਹੀਂ, ਕੋਈ ਅੱਲਾ ਦੇ ਦੇਖਣ ਵਾਲਾ ਸਪੁਰਦ ਨਹੀਂ। ਕਰਕੇ। ਤੇ ਉਹ ਜਿਹੜਾ ਦੁੱਖ ਹੈ, ਉਹ ਜਿਹੜਾ ਦੁੱਖ ਤੁਹਾਡੇ ਵਾਲਦ ਨੂੰ ਹੋਏਗਾ ਹਾਂਜੀ ਜਾਂ ਤੁਹਾਡੀਆਂ ਹਮਸ਼ੀਰਾਂ ਵੱਡੀਆਂ ਸੀ, ਜਿਹੜਾ ਉਹਨਾਂ ਨੂੰ ਹੋਏਗਾ, ਤੁਸੀਂ ਬਾਲ ਸੋ, ਹਾਂਜੀ ਉਹ ਹਾਂਜੀ, ਬਿਆਨ ਨਹੀਂ ਕੀਤਾ ਜਾ ਸਕਦਾ। ਅੱਲਾ ਉਹ ਮਾਫ ਕਰੇ, ਸ਼ਾਇਦ ਉਂਝ ਦਾ ਮੁੜ ਕੇ ਜਿਹੜਾ ਜੋ ਸੁਰਤ ਸੰਭਾਲੀ ਹੈ, ਬਥੇਰਾ ਰੋਏ ਆ। ਹਾਏ, ਜਿਹੜੇ ਪਿੰਡ 'ਚ ਉੱਥੇ ਤੁਸੀਂ ਰਹਿੰਦੇ ਸੋ, ਉੱਥੇ ਸਾਰੇ ਮੁਸਲਮਾਨ ਸੀ ਕਿ ਵਿੱਚ ਸਿੱਖ ਵੀ ਰਹਿੰਦੇ ਸੀ, ਹੋਰ ਵੀ? ਨਹੀਂ, ਸਿੱਖ ਨਹੀਂ ਸੀਗਾ, ਇੱਕ ਹਿੰਦੂਆਂ ਦਾ ਘਰ ਸੀ, ਉਹ ਵੀ ਸੁਨਿਆਰਾ ਜਿਹਾ ਸੀ, ਉਹ ਹੀ ਪਤਾ ਨਹੀਂ ਲਾਂਭੇ ਆਣ ਕੇ ਬੈਠਾ ਸੀਗਾ। ਤੇ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਉਸ ਭੋਏ ਨੂੰ ਵੇਖੋ, ਉਸ ਪਿੰਡ ਨੂੰ, ਉਸ ਘਰ ਨੂੰ ਜਿੱਥੇ ਤੁਹਾਡੀ ਮਾਂ ਫਿਰਦੀ ਸੀ? ਸਾਨੂੰ ਉਦਾਂ ਹੀ ਦੀਦਾ ਅਜੇ ਵੀ। ਹਾਏ, 75 ਵਰੇ ਗੁਜ਼ਰਨ ਤੋਂ ਬਾਅਦ ਵੀ ਤੁਹਾਨੂੰ ਹਜੇ ਵੀ ਉਹ ਉਦਾਂ ਹੀ ਚੇਤਾ ਹੈ, ਉਹ ਜਿਹੜੇ 10 ਦੀਦਾ। 11 ਸਾਲ ਗੁਜ਼ਾਰੇ ਨੇ, ਉੱਥੇ ਪਤਾ ਨਹੀਂ ਕੀ ਬਣਿਆ ਹੋਣਾ, ਸਾਨੂੰ ਉਦਾਂ ਹੀ ਦੀਦਾ ਅਜੇ। ਹਾਏ, ਉਹ ਯਾਦ ਹੈ ਘਰ ਦੇ ਬਾਹਰ ਦਰਵਾਜ਼ੇ, ਹਰ ਸ਼ੈ ਦਾ ਪਤਾ, ਕਮਰੇ, ਉਹ ਜਿਹੜੀ ਆਪਣੀ ਜ਼ਮੀਨ ਸੀ, ਹਾਂਜੀ, ਉਹ ਰਾਹ, ਉਹ ਡੰਡੀਆਂ, ਉਹ ਖੂਹ, ਉਹ ਸਾਰੀਆਂ ਚੀਜ਼ਾਂ ਚਿੱਤ 'ਚ ਨੇ। ਹਾਂਜੀ, ਉਹਦੇ ਡੰਡੀਆਂ ਬਹੁਤੀਆਂ ਹੁੰਦੀਆਂ ਸੀ, ਲਾਗੇ ਲਾਗੇ ਪਿੰਡ ਹੁੰਦੇ ਸੀ। ਤੇ ਆਲ ਦੁਆਲ ਤੁਹਾਡੇ ਜਿਹੜੇ ਪਿੰਡ ਸੀ, ਉਹ ਵੀ ਸਾਰੇ ਮੁਸਲਮਾਨਾਂ ਦੇ ਸੀ, ਜਾਂ ਉਹ ਪਿੰਡ ਉੱਥੇ ਕੋਈ ਸਿੱਖ ਰਹਿੰਦੇ ਸੀ? ਤੇ ਕਿਹੜੇ ਕਿਹੜੇ ਪਿੰਡ ਸੀ? ਕੋਈ ਨਾਂ ਹੈ ਨਹੀਂ ਯਾਦ ਤੁਹਾਨੂੰ? ਹਾਂਜੀ, ਡਾਲਾ ਸੀ ਸਾਡੇ ਲਾਗੇ, ਸੈਨਪੁਰ ਸੀ, ਮਕਸੂਦਪੁਰ ਸੀ, ਬਰਵਾਂਵਾਲ ਸੀ ਜਿੱਥੇ ਅਸੀਂ ਪੜ੍ਹਦੇ ਰਹੇ ਹਾਂ, ਤੇ ਲਾਗੇ ਟਾਂਡਾ ਸੀ, ਉੱਥੇ ਸਿੱਖ ਸੀਗੇ। ਇਹ ਜਿਹੜੇ ਪਹਿਲੇ ਨਾਂ ਲਿਆ, ਇਹ ਸਾਰੇ ਮੁਸਲਮਾਨ ਸੀ। ਹਾਂਜੀ, ਜਿਹੜੇ ਤੁਹਾਡੇ ਮਾਸਟਰ ਸਾਹਿਬ ਸੀ ਸਕੂਲ ਦੇ, ਉਹਨਾਂ ਦਾ ਕੋਈ ਨਾਂ ਯਾਦ ਹੈ ਤੁਹਾਨੂੰ? ਹਾਂਜੀ, ਬਰਕਤ ਅਲੀ ਹੈਡ ਮਾਸਟਰ ਸੀ। ਬਰਕਤ ਅਲੀ, ਹਾਂਜੀ। ਇੱਕ ਹਿੰਦੂ ਸੀ, ਇੱਕ ਸਿੱਖ ਸੀ, ਤੇ ਇੱਕ ਮਾਮਾ ਭਾਣਜਾ ਸੀ ਮੁਸਲਮਾਨ ਜਿਹੜੇ ਸੀਗੇ। ਅੱਛਾ, ਤੇ ਜਿਹੜਾ ਸਿੱਖ ਟੀਚਰ ਸੀ ਜਾਂ ਜਿਹੜਾ ਹਿੰਦੂ ਸੀ, ਉਹਨਾਂ ਨੇ ਕਦੀ ਮਜ਼ਹਬ ਦੀ ਗੱਲ ਤੇ ਨਹੀਂ ਕੀਤੀ ਸੀ? ਨਾ, ਕੋਈ ਨਹੀਂ। ਇਹ ਬੜੇ ਪਿਆਰ ਨਾਲ ਨਹੀਂ, ਜਿਹੜੀ ਦੁਆ ਕਹਿੰਦੇ ਸੀ ਨਾ, ਉਹ ਸੀ ਉਹਨਾਂ ਦੀ ਹੁੰਦੀ ਹੈ, ਮਹਾਰਾਜ ਦਾ ਕਰਕੇ ਨਾ ਇਦਾਂ। ਹਾਂਜੀ, ਉਹਨਾਂ ਦਾ ਕੀ ਨਾਮ ਸੀ ਸਿੱਖ ਦਾ? ਹਾਂਜੀ, ਗੁਲਚਰਨ ਸਿੰਘ ਸੀਗਾ ਮੇਰਾ। ਗੁਲਚਰਨ ਸਿੰਘ। ਹਾਂਜੀ, ਤੇ ਜਿਹੜਾ ਹਿੰਦੂ ਸੀ ਉਹਦਾ ਨਹੀਂ ਪਤਾ ਲੱਗ ਕੀ ਸੀਗਾ, ਉਹ ਏਦਾਂ ਕਰਨ ਦੇ, ਉਹ ਪਤਾ ਨਹੀਂ ਕੋਈ ਬਿਮਾਰੀ ਸੀ ਕੀ ਸੀ। ਮਤਲਬ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਉਹੋ ਜਿਹੀ ਯਾਦ ਨੇ, ਉਵੇਂ ਜਿਵੇਂ ਇਹ ਫਿਲਮ ਚੱਲਦੀ ਪਈ ਹੈ, ਉਹ ਸਾਰੀਆਂ ਚੀਜ਼ਾਂ ਜ਼ਿਹਨ ਦੇ ਵਿੱਚ। ਬਿਲਕੁਲ। ਤੇ ਹੁਣ ਉਹ ਘਰ ਵੇਖਣ ਨੂੰ ਦਿਲ ਕਰਦਾ? ਦਿਲ ਤੋਂ ਉਹਦਾ ਕਰਦਾ ਸੀਗਾ, ਹੁਣ ਘਰ ਕਿੱਥੇ ਹੋਣਿਆ। ਨਹੀਂ, ਫਰਜ਼ ਕਰੋ ਤੁਹਾਨੂੰ ਕਿਹਾ ਜਾਵੇ ਕਿ ਤੁਹਾਨੂੰ ਲੈ ਚੱਲਨੇ ਉਸ ਘਰੇ, ਤੁਹਾਨੂੰ ਵਿਖਾ ਕੇ ਲਿਆਨੇ। ਆਹੋ, ਤੇ ਦਿਲ ਕਰਦਾ, ਕਿਉਂ ਨਹੀਂ ਕਰਦਾ। ਉਦਾਂ ਹੀ ਕਹਿ ਦੇਣਾ ਅਸੀਂ ਆਪ ਹੀ ਘਰ ਜਾ ਸਕਦੇ ਹਾਂ, ਖਾਣਾ ਕਿਸੇ ਨੇ ਕੀ ਹੁਣ। ਪਿੰਡ ਦੇ ਤੁਹਾਨੂੰ ਉੱਥੇ ਜਾ ਕੇ, ਜਿੱਥੇ ਜਿਹੜਾ ਪਿੰਡਾਂ ਦਾ ਰਾਹ ਹੈ, ਉੱਥੇ ਜਾ ਕੇ ਛੱਡਦਾ ਜਾਵੇ, ਘਰ ਲੱਭ ਲੋ ਗਿਆ ਉਹ? ਲੈ ਤਾਂ ਹੋਰ ਲੱਭ, ਪਿੰਡ ਜਦੋਂ ਲੱਭ ਲਿਆ ਤੇ ਘਰ ਨਾ ਲੱਭੂਗਾ। ਲਓ ਜੀ, ਇਹ ਗੱਲ ਹੈ ਕਿ 75-76 ਵਰੇ ਹੋ ਗਏ ਨੇ ਉਸ ਵਾਰਤਾ ਨੂੰ, ਉਸ ਪੀੜ ਨੂੰ, ਜਿਹੜੀ ਅੱਜ ਵੀ ਉਂਝ ਹੀ ਤਾਜ਼ਾ ਹੈ। ਜਿਹੜੇ ਵੀ ਬਜ਼ੁਰਗ ਨਾਲ ਮੈਂ ਗੱਲ ਕੀਤੀ ਹੈ, ਜਿਨ੍ਹਾਂ ਨੇ ਵੀ ਹੁਣ ਤੱਕ, ਸ਼ਾਇਦ ਅਸੀਂ ਕੋਈ 50 ਤੋਂ ਜ਼ਿਆਦਾ ਵੀਡੀਓਜ਼ ਬਣਾ ਚੁੱਕੇ ਹਾਂ ਪਾਰਟੀਸ਼ਨ ਦੀਆਂ। ਇਹ ਜਨਮ ਭੌਂ ਜਿਹੜੀ ਨੇ ਨਾ, ਹਰ ਬੰਦੇ ਦਾ ਪਿਆਰ ਹੁੰਦਾ, ਕਿ ਕੁਦਰਤੀ ਹੈ। ਤੇ ਉਹ ਹਰ ਬਜ਼ੁਰਗ ਨੇ ਉਸ ਪੀੜ ਨੂੰ ਉਂਝ ਹੀ ਫੀਲ ਕੀਤਾ ਹੈ ਕਿ ਜਿਵੇਂ ਹੁਣੇ ਸਾਡੇ ਨਾਲ ਆ ਹੋਇਆ ਹੈ। ਉਹਦੀ ਵਜ੍ਹਾ ਹੈ ਕਿ ਉਹ ਭਾਵੇਂ ਉਹ ਕੋਈ 5 ਸਾਲ ਦਾ ਸੀ, ਕੋਈ 10 ਸਾਲ ਦਾ ਸੀ, ਕੋਈ 12 ਸਾਲ ਦਾ ਸੀ, ਲੇਕਿਨ ਉੱਥੇ ਉਹਨਾਂ ਨੇ ਆਪਦੇ ਭੈਣ ਭਰਾਵਾਂ ਨੂੰ, ਆਪਦੇ ਪਿਓ ਦਾ ਰਾਜ ਦੇਖਿਆ ਹੈ, ਆਪਦੀ ਮਾਂ ਦੀਆਂ ਲੋਰੀਆਂ ਸੁਣੀਆਂ ਨੇ ਉਸ ਘਰ ਦੇ ਵਿੱਚ, ਆਪਦੀ ਮਾਂ ਦੇ ਨਾਲ ਉੱਥੇ ਪਿਆਰ ਕੀਤਾ ਹੈ, ਖੇਡਿਆ ਹੈ ਭੈਣਾਂ ਭਰਾਵਾਂ ਦੇ ਨਾਲ। ਤੇ ਜਿਹੜੇ ਬਚਪਨ ਦੇ ਬੇਲੀ ਹੁੰਦੇ ਨੇ ਨਾ, ਤੇ ਜਿਹੜਾ ਭੈਣਾਂ ਦਾ ਪਿਆਰ ਹੁੰਦਾ ਹੈ, ਜਿਵੇਂ ਅੱਗੇ ਇਹਨਾਂ ਨੇ ਦੱਸੀ ਗੱਲ, ਤੇ ਆ ਨਹੀਂ ਭੁੱਲਦਾ। ਜਦੋਂ ਤੁਸੀਂ
ਇੱਕ ਪਿੰਡ ਦਾ ਸਰਪੰਚ ਜਿਹੜਾ ਹੈ, ਇੱਕ ਪਿੰਡ ਦਾ ਜਿਹੜਾ ਨੰਬਰਦਾਰ ਹੈ, ਉਹਨੇ ਚੌਧਰ, ਉਹਦੀ ਕਿੰਨੀ ਚੌਧਰ ਹੋਏਗੀ, ਹਾਂਜੀ ਲੋਕ ਉਹਦੇ ਕੋਲੇ ਫੈਸਲੇ ਕਰਵਾਉਣ ਵਾਸਤੇ ਆਉਂਦੇ ਹੋਣਗੇ ਕਿ ਚੌਧਰੀ ਸਾਹਿਬ ਸਾਡਾ ਫੈਸਲਾ ਕਰੇ, ਸਾਡਾ ਆਹ ਮਸਲਾ ਨਹੀਂ ਹੱਲ ਹੋ ਰਿਹਾ। ਜੀ ਤੇ ਹਾਂ ਜਦੋਂ ਆਪਦੇ ਘਰ ਨੂੰ ਛੱਡ ਕੇ ਸਿਰਫ ਭੁੱਜੇ ਦਾਣੇ ਲੈ ਕੇ ਤੇ ਉਹ ਟੁਰ ਪਿਆ ਉਸ ਘਰ ਵੱਲ ਨੂੰ, ਜਿਹੜੇ ਘਰ ਦਾ ਪਤਾ ਹੀ ਨਹੀਂ, ਜਿਹੜੇ ਘਰ ਦਾ ਨਹੀਂ ਪਤਾ ਕਿ ਉਹ ਮੇਰਾ ਵੀ ਹੈ ਕਿ ਨਹੀਂ ਹੈ, ਪਤਾ ਨਹੀਂ ਕੱਚਾ ਹੈ ਪੱਕਾ ਹੈ, ਤੇ ਰਾਸਤੇ ਵਿੱਚ ਮੇਰੇ ਨਾਲ ਕੀ ਬਣਨਾ ਹੈ। ਛਪੜਾਂ ਦੇ ਪਾਣੀ ਪੀਤੇ ਜੀ ਰਾਜ ਉਸ ਪਿੰਡ ਦੇ ਚੌਧਰੀ ਦਾ ਉਸ ਵੇਲੇ, ਮੈਂ ਤੇ ਇਹਨਾਂ ਨੇ ਕਿਹਾ ਨਾ ਕਿ ਕੁਝ ਦਿਨਾਂ ਤੋਂ ਬਾਅਦ ਉਹ ਫੌਤ ਹੋਏ ਨੇ, ਉਹਨਾਂ ਦਾ ਮਰਨ ਉਦੋਂ ਹੀ ਹੋ ਗਿਆ ਜਦੋਂ ਉਹਨਾਂ ਨੇ ਬੇਯਾਰੋ ਮਦਦਗਾਰ ਆਪਦੀ ਘਰ ਵਾਲੀ ਨੂੰ, ਜਿਹਦੇ ਵਿੱਚੋਂ ਇੰਨੇ ਬੱਚੇ ਪੈਦਾ ਹੋਏ, ਬੀਵੀ ਦੇ ਨਾਲ ਬੜਾ ਪਿਆਰ ਹੁੰਦਾ ਹੈ, ਤੇ ਉਹ ਬੀਵੀ ਨੂੰ ਜਦੋਂ ਉਹਨਾਂ ਨੇ ਬਗੈਰ ਜਨਾਜ਼ੇ ਤੋਂ ਉੱਥੇ ਨੱਪ ਦਿੱਤਾ ਤੇ ਫਿਰ ਅਗਲਾ ਸਫ਼ਰ ਸ਼ੁਰੂ ਕਰ ਲਿਆ ਐਸ ਉਮੀਦ ਦੇ ਉੱਤੇ ਕਿ ਸ਼ਾਇਦ ਜਿਹੜਾ ਮੇਰੇ ਬੱਚਿਆਂ ਦਾ ਫਿਊਚਰ ਹੈ, ਮੇਰੇ ਬੱਚਿਆਂ ਦਾ ਮੁਸਤਕਬਲ ਹੈ, ਉਹ ਉਸ ਨਵੇਂ ਘਰ ਦੇ ਵਿੱਚ ਬਹੁਤ ਵਧੀਆ ਹੋਵੇ, ਉਸ ਨਵੇਂ ਪਾਕਿਸਤਾਨ ਦੇ ਵਿੱਚ ਬਹੁਤ ਵਧੀਆ ਹੋਵੇ। ਪਰ ਇੱਥੇ ਆਣ ਕੇ ਜੋ ਸਾਡੇ ਨਾਲ ਕਰ ਰਹੇ ਹੋਏ, ਜੋ ਸਾਡੇ ਵੱਡਿਆਂ ਦੇ ਨਾਲ ਕਰ ਰਹੇ ਹੋਏ, ਕਈਆਂ ਨੂੰ ਜ਼ਮੀਨਾਂ ਪਈਆਂ, ਕਈਆਂ ਨੂੰ ਨਹੀਂ ਪਈਆਂ, ਕਈਆਂ ਨੂੰ ਘੱਟ ਪਈਆਂ, ਕਈਆਂ ਨੂੰ ਬੰਜਰ ਜ਼ਮੀਨਾਂ ਦੇਤੀਆਂ, ਜਿਵੇਂ ਕਿਸੇ ਦਾ ਦਾ ਲੱਗਿਆ। ਸਾਡੇ ਨਾਲ ਪਟਵਾਰੀਆਂ ਨੇ ਵੀ ਹੱਥ ਕੀਤੇ, ਸਾਡੇ ਨਾਲ ਸਰਕਾਰਾਂ ਨੇ ਵੀ ਹੱਥ ਕੀਤੇ, ਅੰਗਰੇਜ਼ ਨੇ ਤਾਂ ਸਾਡੇ ਨਾਲ ਜੋ ਕੀਤਾ ਹੀ ਕੀਤਾ, ਸਾਡੇ ਨਾਲ ਆਪਣਿਆਂ ਨੇ ਵੀ ਬਹੁਤ ਵੱਡੇ ਵੱਡੇ ਹੱਥ ਕੀਤੇ। ਤੇ ਆਹ ਸਾਰੀ ਵਾਰਤਾ ਆ ਨਹੀਂ ਭੁੱਲਣ ਵਾਲੀ, ਆਹ ਸਾਰੀ ਵਾਰਤਾ, ਇਸ ਵਾਰਤਾ ਨੂੰ ਅਸੀਂ ਜਦੋਂ ਵੀ ਯਾਦ ਕਰਾਂਗੇ ਇੰਝ ਹੀ ਲੱਗੇਗਾ ਕਿ ਜਿਵੇਂ ਕੱਲ ਦੀ ਗੱਲ ਹੈ। ਤੇ ਮੇਰੀ ਤੁਹਾਡੇ ਸਭ ਦੇ ਅੱਗੇ ਆ ਗੁਜ਼ਾਰਿਸ਼ ਹੈ, ਮੈਂ ਤੁਹਾਡੇ ਸਭ ਅੱਗੇ ਅਰਜ਼ੋਈ ਕਰਨਾ ਕਿ ਜਿਨ੍ਹਾਂ ਦੇ ਕੋਲ ਇੰਝ ਦੇ ਬਜ਼ੁਰਗ ਹੋਣ, ਜਿਨ੍ਹਾਂ ਦੇ ਕੋਲ ਇੰਝ ਦੇ ਜੀ ਹੋਣ, ਜਿਨ੍ਹਾਂ ਨੇ ਉਸ ਪੀੜ ਨੂੰ ਆਪਦੇ ਹੱਡਾਂ ਤੇ ਹੰਡਾਇਆ, ਉਹਨਾਂ ਕੋਲੋਂ ਕਦੀ ਕਦੀ ਬਹਿ ਕੇ ਉਹਨਾਂ ਦਾ ਦੁੱਖ ਸੁਣ ਲਿਆ ਕਰੋ। ਇਹਦੇ ਨਾਲ ਦਿਲ ਹੌਲਾ ਹੁੰਦਾ ਹੈ, ਇਹਦੇ ਨਾਲ ਆ ਕਿੰਨੀਆਂ ਸਦਰਾਂ ਲੈ ਕੇ ਇਹਨਾਂ ਦਾ ਹੁਣ ਦਿਲ ਕਰਦਾ ਹੈ ਨਾ, ਦਿਲ 'ਚ ਚਾਹ ਹੈ ਕਿ ਮੈਂ ਆਪਦਾ ਉਹ ਘਰ ਵੇਖ ਲਾਂ, ਆਪਦਾ ਉਹ ਪਿੰਡ ਵੇਖ ਲਾਂ। ਕਿੰਨੇ ਬਜ਼ੁਰਗ ਆਹੀ ਸਦਰਾਂ ਲੈ ਕੇ ਕਿ ਅਸੀਂ ਆਪਦੇ ਦੇਸ਼ ਜਾਣਾ ਹੈ, ਸਾਡਾ ਉਹ ਦੇਸ਼ ਹੈ, ਹਜੇ ਵੀ ਬਜ਼ੁਰਗ ਉਹਨੂੰ ਆਪਣਾ ਦੇਸ਼ ਕਹਿੰਦੇ ਨੇ, ਉਹ ਇਸ ਦੁਨੀਆ ਤੋਂ ਟੁਰ ਗਏ। ਮੇਰੀ ਦੁਆ ਹੈ ਕਿ ਸ਼ਾਲਾ ਕਿਸੇ ਦੀਆਂ ਸਦਰਾਂ ਕਿਸੇ ਦੇ ਦਿਲ ਵਿੱਚ ਨਾ ਰਹਿਣ, ਹਰ ਕੋਈ ਆਪਣੀਆਂ ਸਦਰਾਂ ਪੂਰੀਆਂ ਕਰਕੇ ਇਸ ਜਹਾਨ ਤੋਂ ਜਾਵੇ। ਲਓ ਜੀ, ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖਾ।